ਖਬਰ ਹਰਜੋਤ ਸਿੰਘ ਜੀ ਆਪਣੇ ਗਵਾਂਢੀ ਮੁਲਕ ਤੋਂ ਕੱਲ ਜਿਹੜੀ ਫੌਜ ਦੀ ਮਦਦ ਦੇ ਨਾਲ ਭਾਰੀ ਪੁਲਿਸ ਦੀ ਜਿਹੜੀ ਨਫਰੀ ਤੋਂ ਬਾਅਦ ਦੇ ਵਿੱਚ ਜਿਹੜਾ ਯੂਐਸ ਕੈਨੇਡਾ ਦੀ ਬਾਰਡਰ ਕ੍ਰਾਸਿੰਗ ਦਾ ਬ੍ਰਿਜ ਸੀ ਐਂਬੈਸਡਰ ਬ੍ਰਿਜ ਆ ਜਿੱਥੇ ਜਿਹੜਾ ਫਰੀडम ਕਨਵਾਏ ਦੇ ਤਹਿਤ ਟਰੱਕਰਸ ਨੇ ਉਸ ਨੂੰ ਰੋਕ ਕੇ ਰੱਖਿਆ ਸੀ ਉਸ ਨੂੰ ਉਹਨਾਂ ਨੇ ਖਾਲੀ ਕਰਵਾ ਲਿਆ ਹੈਗਾ ਆ ਸੋ ਨਾਰਥ ਅਮਰੀਕਾ ਦਾ ਬਿਜ਼ੀਐਸਟ ਲੈਂਡ ਬਾਰਡਰ ਕ੍ਰਾਸਿੰਗ ਜਿਹੜੀ ਇਹ ਮੰਨੀ ਜਾਂਦੀ ਹੈਗੀ ਆ ਇੱਕ ਪਾਸੇ ਬਹੁਤ ਜਿਹੜੀਆਂ ਆਟੋਮੋਬਾਈਲ ਕੰਪਨੀਜ਼ ਜਿਹੜੀ ਉਹਨਾਂ ਦੀਆਂ ਕੰਪਨੀਆਂ ਆ ਸੋ ਪਾਰਟਸ ਦੀ ਜਿਹੜੀ ਇੰਪੋਰਟ ਐਕਸਪੋਰਟ ਹੁੰਦਾ ਹੈ ਪੂਰੇ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਜਿਹੜਾ ਇੰਪੋਰਟ ਐਕਸਪੋਰਟ ਦਾ 22% ਜਿਹੜਾ ਅਰਥਚਾਰਾ ਆ ਉਹ ਉੱਥੇ ਜਿਹੜਾ ਉਹ ਲੱਗਾ ਰਹਿੰਦਾ ਆ ਇਸ ਬ੍ਰਿਜ ਦੇ ਉੱਤੇ ਵਿੰਡਸਰ ਅੰਟੈਰੀਓ ਤੇ ਡੈਟਰੋਇਟ ਦੇ ਦਰਮਿਆਨ ਇਹ ਜਿਹੜਾ ਐਂਬੈਸਡਰ ਬ੍ਰਿਜ ਹੈਗਾ ਆ ਇਸ ਤੇ ਰੋਕੇ ਜਾਣ ਦੇ ਨਾਲ ਕਹਿੰਦੇ ਟ੍ਰੈਫਿਕ ਦੇ ਵਿੱਚ ਭਾਰੀ ਜਿਹੜੀ ਕਮੀ ਜਿਹੜੀ ਉਹ ਦੇਖੀ ਗਈ ਸੀ ਤੇ ਕਾਫੀ ਰੁਕ ਦੇਖੀ ਗਈ ਸੀ ਸੋ ਹੁਣ ਫਰੀडम ਕਨਵਾਏ ਦੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਤਕਰੀਬਨ 1 ਵੀਕ ਤੋਂ ਇਸ ਬ੍ਰਿਜ ਨੂੰ ਰੋਕ ਕੇ ਰੱਖਿਆ ਸੀਗਾ ਕੱਲ ਕੈਨੇਡਾ ਨੇ ਪੁਲਿਸ ਤੇ ਜਿਹੜੀ ਸਵਾਟ ਟੀਮਸ ਤੇ ਇਦਾਂ ਦੇ ਭਾਰੀ ਜਿਹੜੀ ਫੋਰਸ ਲਾ ਕੇ ਇਹਨਾਂ ਨੂੰ ਖਾਲੀ ਕਰਵਾਇਆ ਹੈਗਾ ਆ 30 ਦੇ ਤਕਰੀਬਨ ਜਿਹੜੇ ਪ੍ਰੋਟੈਸਟਰਸ ਹੈਗੇ ਉੱਥੇ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕੀਤਾ ਆ ਜਿਸ ਦੇ ਵਿੱਚ ਉਹਨਾਂ ਦੇ ਉੱਤੇ ਕ੍ਰਿਮੀਨਲ ਮਿਸਚੀਫ ਦੇ ਜਿਹੜੇ ਚਾਰजेस ਆ ਉਹ ਲਾਏ ਹੈਗੇ ਆ ਵਿੰਡਸਰ ਪੁਲਿਸ ਦੇ ਜਿਹੜੇ ਚੀਫ ਪਮੀਲਾ ਮਿਜ਼ੂਨੋ ਉਹਨਾਂ ਨੇ ਇਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ 5 ਕਹਿੰਦੇ ਗੱਡੀਆਂ ਵੀ ਉਹਨਾਂ ਦੀਆਂ ਉਹਨਾਂ ਨੇ ਜਿਹੜੀਆਂ ਰੱਖ ਲਈਆਂ ਆ ਇੰਪਾਊਂਡ ਜਿਹੜੀਆਂ ਉਹ ਕਰ ਲਈਆਂ ਸੀਜ਼ ਜਿਹੜੀਆਂ ਉਹਨਾਂ ਨੇ ਕੀਤੀਆਂ ਸੀਗੀਆਂ ਸੋ ਐਂਟੋਰੀਓ ਦੇ ਜਿਹੜੇ ਪ੍ਰੀਮੀਅਰ ਡਗ ਫੋਰਡ ਆ ਉਹਨਾਂ ਨੇ ਟਵੀਟ ਜਿਹੜਾ ਉਹ ਕਰਕੇ ਕਿਹਾ ਵੀ ਮੈਂ ਕ੍ਰਿਸਟਲ ਕਲੀਅਰਲੀ ਤੁਹਾਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਆ ਵੀ ਇਹ ਜਿਹੜਾ ਬਲੌਕ ਕੀਤਾ ਹੋਇਆ ਆ ਇਹ ਇਲੀਗਲ ਆ ਤੇ ਪਨਿਸ਼ੇਬਲ ਜਿਹੜਾ ਉਹ ਹੈਗਾ ਆ ਜਦ ਕਿ ontario ਕੰਜ਼ਰਵੇਟਿਵ ਸੋਚ ਵਾਲਾ ਇਹਨਾਂ ਦਾ ਪ੍ਰੀਮੀਅਰ ਹੈਗਾ ਆ ਡਗ ਫੋਰਡ ਜਿਹੜਾ ਉਹ ਹੈਗਾ ਆ ਤੇ ਉਹਨਾਂ ਨੇ ਕਿਹਾ ਸੀਗਾ ਵੀ ਮੈਕਸਿਮਮ ਪੈਨਲਟੀ ਜਿਹੜੀ ਆ $1 ਲੱਖ ਦੀ ਜਾਂ ਜਿਹੜੇ 1 ਸਾਲ ਦੀ ਜਿਹੜੀ ਸਜ਼ਾ ਆ ਉਹ ਮਿਲ ਸਕਦੀ ਆ ਜਿਨ੍ਹਾਂ ਨੇ ਇਸ ਨੂੰ ਜਿਹੜਾ ਉਹ ਰੋਕ ਕੇ ਰੱਖਿਆ ਜੀ ਹਜੇ ਅੱਜ ਵੀ ਕਹਿੰਦੇ 4000 ਤੋਂ ਵੱਧ ਪ੍ਰੋਟੈਸਟਰ ਜਿਹੜੇ ਆ ਉਹ ਓਟਾਵਾ ਦੀ ਜਿਹੜੀ ਕੈਪੀਟਲ ਆ ਉੱਥੇ ਇਕੱਠੇ ਹੋਏ ਹੈਗੇ ਆ ਤੇ ਅਗਲੀ ਖਬਰ ਵੱਲ ਚੱਲੀਏ ਅੱਜ ਨਿਊਯਾਰਕ ਤੋਂ ਇੱਕ ਖਬਰ ਆ ਰਹੀ ਹੈ ਵੀ ਨਿਊਯਾਰਕ ਦੇ ਵਿੱਚ ਇੱਕ ਬੀਬੀ ਨੂੰ ਕਤਲ ਕਰ ਦਿੱਤਾ ਗਿਆ ਹੈ ਚਾਕੂ ਮਾਰ ਕੇ ਚਾਈਨਾ ਟਾਊਨ ਦੀ ਅਪਾਰਟਮੈਂਟ ਦੇ ਵਿੱਚ ਇਸ ਬੀਤੇ ਐਤਵਾਰ ਕ੍ਰਿਸਟੀਨਾ ਜੂਨਾ ਲੀ 35 ਸਾਲਾਂ ਦੀ ਬਹੁਤ ਹੀ ਬੁਰੀ ਤਰ੍ਹਾਂ ਉਸ ਦਾ ਕਤਲ ਕੀਤਾ ਗਿਆ ਕਹਿੰਦੇ ਜਦੋਂ 911 ਕਾਲ ਗਈ ਤੇ ਕ੍ਰਿਸਟੀ ਸਟਰੀਟ ਦੇ ਉੱਤੇ ਇੱਕ ਇੰਡੀਵਿਜੂਅਲ ਸੀ ਜਿਸ ਨੇ ਉਸ ਨੂੰ ਫੋਲੋ ਕੀਤਾ ਜਦੋਂ ਉਹ ਘਰ ਨੂੰ ਵਾਪਸ ਜਾ ਰਹੀ ਸੀ ਤੇ ਜਦੋਂ ਹੀ ਉਹ ਪੌੜੀਆਂ ਚੜ੍ਹਨ ਲੱਗੀ ਤੇ ਉਹਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੋ ਹੁਣ ਜਿਹੜੀਆਂ ਪੁਲਿਸ ਅਥਾਰਟੀਜ਼ ਆ ਇਹ ਦੇਖ ਰਹੀਆਂ ਵੀ ਇਹ ਹੇਟ ਕ੍ਰਾਈਮ ਤਾਂ ਨਹੀਂ ਆਪਾਂ ਨੂੰ ਪਤਾ ਹੈ ਵੀ ਪਿਛਲੇ ਕੁਝ ਸਾਲਾਂ ਤੋਂ ਏਸ਼ੀਅਨ ਅਮਰੀਕਨ ਦੇ ਅਗੇਂਸਟ ਬਹੁਤ ਜ਼ਿਆਦਾ ਹੇਟ ਕ੍ਰਾਈਮ USA ਦੇ ਵਿੱਚ ਵਧਿਆ ਹੋਇਆ ਹੈ